ਪੰਜਾਬੀ ਰੇਡੀਓ ਜਗਾਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਪੌਲਰ, ਇਸ਼ਾਨਜੀਤ ਸਿੰਘ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ, ਸਰਬਜੀਤ ਸਿੰਘ ਜੋਕਰ ਟਰਲਿਕ, ਸੋਢੀ ਸਿੰਘ ਸੈਕਰਾਮੈਂਟੋ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਅਵਤਾਰ ਸਿੰਘ ਤੇ ਰਣਜੀਤ ਕੌਰ ਜੀ ਬਿਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਕਰਤਾਰਪੁਰ ਦੇ ਲਾਂਘੇ ਦੀ ਗੱਲ ਹੋਈ ਆ, ਕਈ ਦਿਨਾਂ ਤੋਂ ਇਮਰਾਨ ਖਾਨ ਤੇ ਸਿੱਧੂ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ। ਇਸੇ ਤਰ੍ਹਾਂ ਹੁਣ ਫਿਰ ਅੱਜ ਇਮਰਾਨ ਖਾਨ ਨੇ ਆਪਣਾ ਉਹ ਬਿਆਨ ਦੁਹਰਾਇਆ ਕਿ ਉਹ ਭਾਰਤ ਦੇ ਨਾਲ ਗੱਲਬਾਤ ਲਈ ਤਿਆਰ। ਐਕਚੁਅਲੀ ਜੀ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਆ ਸੁਸ਼ਮਾ ਸਵਰਾਜ ਹੋਰਾਂ ਨੂੰ ਜਦੋਂ ਇਹ ਪੁੱਛਿਆ ਗਿਆ ਸੀਗਾ, ਜਦੋਂ ਉਹਨਾਂ ਨੇ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਬਿਆਨ ਦਿੱਤਾ, ਇਮਰਾਨ ਖਾਨ ਹੋਰਾਂ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਭਾਰਤ ਹੈ ਜੀ ਉਹ ਗੱਲਬਾਤ ਨਹੀਂ ਕਰੂਗਾ, ਕਿਉਂਕਿ ਪਾਕਿਸਤਾਨ ਜਿਹੜਾ ਜੀ ਉਹ ਅੱਤਵਾਦ ਦੀ ਸ਼ਹਿ ਦੇਣੀ ਜਿੰਨੀ ਦੇਰ ਤੱਕ ਬੰਦ ਨਹੀਂ ਕਰਨਾ। ਇਹਦੇ ਉੱਤੇ ਰਿਐਕਟ ਜਿਹੜਾ ਜੀ ਉਹ ਵਾਪਸ ਕੀਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ। ਉਹਨਾਂ ਨੇ ਜਿਹੜਾ ਜੀ ਲਾਂਘੇ ਤੋਂ ਬਾਅਦ ਇਹ ਜਿਹੜਾ ਜੀ ਬਿਆਨ ਦਿੰਦਿਆਂ ਹੋਇਆ ਇਹ ਗੱਲ ਕਹੀ ਆ ਕਿ ਭਾਰਤ ਦੇ ਨਾਲ ਉਹਨਾਂ ਨੇ ਰਿਸ਼ਤੇ ਸੁਧਾਰਨ ਦੀ ਮਨਸ਼ਾ ਜਿਹੜੀ ਉਹ ਪ੍ਰਗਟਾਈ ਆ, ਔਰ ਇਹ ਕਿਹਾ ਕਿ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਵਰਗੇ ਮਸਲੇ ਉਹਨਾਂ ਦੀ ਸਰਕਾਰ ਨੂੰ ਵਿਰਾਸਤ ਦੇ ਵਿੱਚ ਮਿਲੇ ਆ, ਇਹਦੇ ਵਾਸਤੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਾ। ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਕੁਝ ਹੋਇਆ ਉਹਦੇ ਵਾਸਤੇ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਨੇ ਇਹ ਗੱਲ ਕਹੀ, ਸਾਫ਼ ਕੀਤਾ ਕਿ ਪਾਕਿਸਤਾਨ ਦੀ ਜ਼ਮੀਨ ਤੋਂ ਦੂਜੇ ਦੇਸ਼ਾਂ ਦੇ ਵਿੱਚ ਅੱਤਵਾਦੀ ਸਰਗਰਮੀਆਂ ਦੀ ਇਜਾਜ਼ਤ ਉਹਨਾਂ ਦੇ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ। ਇਮਰਾਨ ਖਾਨ ਹੋਰਾਂ ਦੀ ਇਹ ਟਿੱਪਣੀ ਜਿਹੜੀ ਹੈ ਜੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਹਦੇ ਵਿੱਚ ਉਹਨਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਕਿ ਪਾਕਿਸਤਾਨ ਜਦੋਂ ਤੱਕ ਸਰਹੱਦ ਪਾਰੋਂ ਅੱਤਵਾਦੀ ਸਰਗਰਮੀਆਂ ਨਹੀਂ ਰੋਕਦਾ, ਉਦੋਂ ਤੱਕ ਗੱਲਬਾਤ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਨਹੀਂ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਜੀ ਕਿ ਪਾਕਿਸਤਾਨ ਦੇ ਲੋਕ ਭਾਰਤ ਦੇ ਨਾਲ ਸ਼ਾਂਤੀ ਚਾਹੁੰਦੇ ਆ ਤੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਲਈ ਤਿਆਰ ਨੇ। ਕੀ ਕਸ਼ਮੀਰ ਮੁੱਦੇ ਦਾ ਹੱਲ ਸੰਭਵ ਹੈ? ਇਹਦਾ ਜਵਾਬ ਦਿੰਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਕਿ ਕੁਛ ਵੀ ਅਸੰਭਵ ਨਹੀਂ ਗਾ, ਪਰ ਉਹਨਾਂ ਨੇ ਇਹ ਵੀ ਗੱਲ ਕਲੀਅਰ ਕੀਤੀ ਕਿ ਕਸ਼ਮੀਰ ਮੁੱਦੇ ਦਾ ਫੌਜੀ ਹੱਲ ਸੰਭਵ ਨਹੀਂ, ਭਾਵ ਕਿ ਉਹਨਾਂ ਨੇ ਜੰਗ ਤੋਂ ਫਿਰ ਜਿਹੜਾ ਜੀ ਉਹ ਇਨਕਾਰ ਕੀਤਾ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ। ਉਹਨਾਂ ਨੇ ਕਿਹਾ ਕਿ ਪਾਕਿਸਤਾਨੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਔਰ ਜਿਹਦੇ ਕਰਕੇ ਉਸੇ ਹੀ ਬਦਲਾਅ ਨੂੰ ਉਹ ਰੀਪ੍ਰਜੈਂਟ ਕਰ ਰਹੇ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਦੇ ਵਿੱਚ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ, ਉਦੋਂ ਤੱਕ ਇੰਤਜ਼ਾਰ ਜਿਹੜਾ ਜੀ ਉਹ ਕਰਨਗੇ। ਜਿਹੜਾ ਮੁੰਬਈ ਹਮਲੇ ਦਾ ਮਾਸਟਰਮਾਈਂਡ ਸੀਗਾ ਜੀ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਹਾਫਿਜ਼ ਸਈਦ, ਉਹਦੇ ਬਾਰੇ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਹਾਫਿਜ਼ ਸਈਦ ਦੇ ਖਿਲਾਫ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ ਤੇ ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਪਹਿਲਾਂ ਤੋਂ ਹੀ ਹੋ ਰਹੀ ਹੈ। ਹੁਣ ਇਹਦੇ ਉੱਤੇ ਭਾਰਤ ਵਾਲੀ ਸਾਈਡ ਦੇ ਤੋਂ ਕੀ ਜਵਾਬ ਪੈ ਜਾਂਦਾ ਜੀ, ਇਹਦਾ ਇੰਤਜ਼ਾਰ ਰਹੂਗਾ ਜੀ। ਤੇ ਅੱਗੇ ਆਪਾਂ CBI ਮਾਮਲੇ ਦੀ ਜੇ ਗੱਲ ਕਰੀਏ ਤਾਂ ਉਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਜਾਰੀ। ਬਿਲਕੁਲ ਜੀ, CBI ਦੇ ਵਿੱਚ ਚੱਲ ਰਹੇ ਘਮਸਾਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਉਹ CBC ਜਿਹੜੀ ਵਿਜੀਲੈਂਸ ਦੀ ਹੈੱਡ ਹੈ ਉਹਦੀ ਰਿਪੋਰਟ ਉਹਨੇ ਪੜ੍ਹ ਜ਼ਰੂਰ ਲਈ ਹੈ, ਪਰ ਉਹਦੇ ਉੱਤੇ ਅਜੇ ਕੋਈ ਮਨ ਨਹੀਂ ਜਿਹੜਾ ਜੀ ਉਹ ਬਣਾਇਆ। ਸੁਣਵਾਈ ਦੇ ਦੌਰਾਨ ਅਦਾਲਤ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਇਸ ਕਾਨੂੰਨੀ ਪਹਿਲੂ ਦੇ ਉੱਤੇ ਵਿਚਾਰ ਕਰ ਰਿਹਾ ਕਿ CBI ਦੇ ਡਾਇਰੈਕਟਰ ਦੀ ਨਿਯੁਕਤੀ ਦੇ ਨਾਲ ਜੁੜੀ ਕਮੇਟੀ ਦੀ ਰਾਏ ਲਏ ਬਿਨਾਂ ਸਰਕਾਰ ਨੂੰ ਡਾਇਰੈਕਟਰ ਦਾ ਚਾਰਜ ਲੈਣ ਦਾ ਅਧਿਕਾਰ ਹੈ ਜਾਂ ਨਹੀਂ। ਇਸ ਤੋਂ ਬਾਅਦ CBC ਦੀ ਰਿਪੋਰਟ ਦੇ ਉੱਤੇ ਵਿਚਾਰ ਕੀਤਾ ਜਾਊਗਾ। ਦੂਜੇ ਪਾਸੇ CBI ਦੇ ਡਾਇਰੈਕਟਰ ਆਲੋਕ ਵਰਮਾ ਤੋਂ ਚਾਰਜ ਖੋਹਣ ਦੇ ਆਪਣੇ ਆਦੇਸ਼ ਨੂੰ ਸਹੀ ਠਹਿਰਾਉਂਦੇ ਹੋਏ ਜਿਹੜਾ ਜੀ ਇਹ ਕਿਹਾ ਗਿਆ ਕਿ ਚੋਣ ਤੇ ਨਿਯੁਕਤੀ ਦੇ ਵਿੱਚ ਫਰਕ ਹੁੰਦਾ। 3 ਮੈਂਬਰੀ ਕਮੇਟੀ CBI ਦੇ ਡਾਇਰੈਕਟਰ ਲਈ ਨਾਵਾਂ ਦੀ ਚੋਣ ਕਰਦੀ ਆ, ਪੈਨਲ ਤਿਆਰ ਕਰਕੇ ਸਰਕਾਰ ਨੂੰ ਭੇਜਦੀ ਹੈ। ਉਹਦੇ ਵਿੱਚ ਕਿਹਨੂੰ ਚੁਣਨਾ ਇਹ ਸਰਕਾਰ ਤੈਅ ਕਰਦੀ ਹੈ ਤੇ ਸਰਕਾਰ ਨਿਯੁਕਤੀ ਕਰਦੀ ਹੈ।
ਚੋਣ ਨੂੰ ਨਿਯੁਕਤੀ ਨਹੀਂ ਮੰਨਿਆ ਜਾ ਸਕਦਾ। ਇਸ ਮਾਮਲੇ ਦੀ ਸੁਣਵਾਈ 5 ਦਸੰਬਰ ਤੱਕ ਜਿਹੜੀ ਦੀ ਉਹ ਗਾਂਹ ਪਾਈ ਗਈ ਹੈ ਔਰ ਇਹ ਜਿਹੜੀ ਲੰਮੀ ਸੁਣਵਾਈ ਤੋਂ ਇਹ ਸਾਫ਼ ਹੋ ਗਿਆ ਜੀ ਕਿ ਫਿਲਹਾਲ ਆਲੋਕ ਵਰਮਾ ਜਿਹੜੇ ਆ ਜੀ ਉਹਨੂੰ ਰਾਹਤ ਮਿਲਣ ਦੀ ਉਮੀਦ ਘੱਟ ਹੈ। ਸਰਕਾਰ ਦੇ ਵੱਲੋਂ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਵਰਮਾ ਤੋਂ ਕੰਮ ਵਾਪਸ ਲੈਣ ਤੋਂ ਪਹਿਲਾਂ ਕਮੇਟੀ ਨਾਲ ਵਿਚਾਰ ਨਾ ਕੀਤੇ ਜਾਣ ਦੇ ਜਿਹੜੇ ਦੋਸ਼ ਸੀਗੇ ਉਹਦਾ ਜਵਾਬ ਦਿੱਤਾ। ਸਾਰਾ ਦਿਨ ਚੱਲੀ ਸੁਣਵਾਈ ਦੇ ਵਿੱਚ ਵਕੀਲਾਂ ਤੇ ਜੱਜਾਂ ਦੇ ਵਿਚਾਲੇ ਕਈ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਸੀ ਉਹ ਹੋਏ। ਵਰਮਾ ਦੇ ਵਕੀਲ FM ਨਰੀਮਨ ਦਾ ਕਹਿਣਾ ਸੀਗਾ ਕਿ ਚੋਣ ਕਮੇਟੀ ਦੀ ਇਜਾਜ਼ਤ ਬਗੈਰ ਕਿਸੇ ਵੀ ਹਾਲਤ ਦੇ ਵਿੱਚ CBI ਡਾਇਰੈਕਟਰ ਤੇ ਕਾਰਵਾਈ ਨਹੀਂ ਹੋ ਸਕਦੀ ਔਰ ਉਹਦੇ 2 ਸਾਲ ਦੇ ਤੈਅ ਕਾਰਜਕਾਲ ਦੇ ਵਿੱਚ ਕਟੌਤੀ ਨਹੀਂ ਕੀਤੀ ਜਾ ਸਕਦੀ। ਜੇ ਕਟੌਤੀ ਕਰਨੀ ਹੈ, ਹਟਾਉਣਾ, ਤਾਂ ਉਹੀ 3 ਮੈਂਬਰੀ ਕਮੇਟੀ ਜਿਹਦੇ ਵਿੱਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਇਹ 3 ਜਾਣੇ ਜਿਹੜੇ ਜੀ ਉਹ ਸ਼ਾਮਲ ਹੋਣੇ ਚਾਹੀਦੇ ਆ। 5 ਦਸੰਬਰ ਜਿਹੜਾ ਜੀ ਉਹ ਅਹਿਮ ਰਹੂਗਾ ਇਸ ਕਾਰਵਾਈ ਦੇ ਨੈਕਸਟ ਐਪੀਸੋਡ ਦੇ ਵਾਸਤੇ। ਜੀ, ਐਪੀਸੋਡ ਤੇ ਐਪੀਸੋਡ ਹੀ ਚੱਲੀ ਜਾਂਦੇ ਜੀ ਇੱਥੇ ਤਾਂ ਹੁਣ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ। ਵਿੱਤੀ ਸੰਕਟ ਨਾਲ ਪੰਜਾਬ ਸਰਕਾਰ ਇਸ ਵੇਲੇ ਘਿਰੀ ਹੋਈ ਆ, ਪਰ ਇਸ ਦੇ ਜਿਹੜੇ ਕਮਾਊ ਪੁੱਤ ਆ ਉਹ ਮੂੰਹ ਦੇ ਮੂੰਹ। ਬਿਲਕੁਲ ਜੀ, ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਕੋਈ ਬਹੁਤੇ ਚੰਗੇ ਹਾਲਾਤ ਜਿਹੜੇ ਜੀ ਉਹ ਨਜ਼ਰ ਨਹੀਂ ਆ ਰਹੇ। ਤਨਖਾਹਾਂ ਦਾ ਭੁਗਤਾਨ 25,700 ਕਰੋੜ ਰੁਪਈਏ, ਪੈਨਸ਼ਨਾਂ ਦਾ ਭੁਗਤਾਨ 10,300 ਕਰੋੜ ਰੁਪਈਏ ਹੈ, ਵਿਆਜ ਦੀਆਂ ਅਦਾਇਗੀਆਂ 16,260 ਕਰੋੜ ਰੁਪਈਏ ਹੈ, ਬਿਜਲੀ ਸਬਸਿਡੀ 13,500 ਕਰੋੜ ਰੁਪਈਆ ਸ਼ਾਮਲ ਹੈ। ਅਗਲੇ ਜਿਹੜੇ ਸਾਲ ਦੇ ਆਮਦਨ ਦਾ ਪਾੜਾ ਪੂਰਨ ਦੇ ਵਾਸਤੇ ਉਹਨੂੰ 15,545 ਕਰੋੜ ਰੁਪਈਏ ਦਾ ਕਰਜ਼ਾ ਚੁੱਕਿਆ ਜਾਣਾ। ਕਰਜ਼ਾ ਚੁੱਕ ਕੇ ਵੀ ਮਾਲੀ ਘਾਟੇ ਦਾ ਖੱਪਾ ਪੂਰਾ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਸਰਕਾਰ ਦੇ ਸਿਰ 31 ਮਾਰਚ 19 ਤੱਕ ਕਰਜ਼ੇ ਦੀ ਪੰਡ ਦਾ ਭਾਰ 2,11,523 ਕਰੋੜ ਰੁਪਈਆ ਜਿਹੜਾ ਜੀ ਉਹ ਹੋ ਜਾਣਾ, ਜਿਹੜਾ ਕਿ ਇੱਕ ਮਾਰੂ ਸੰਕੇਤ ਮੰਨਿਆ ਜਾ ਰਿਹਾ ਪੰਜਾਬ ਦੇ ਸੂਬੇ ਦੇ ਵਾਸਤੇ। ਇਹਦਾ ਇੱਕ ਦੂਜਾ ਪੱਖ ਜਿਹੜਾ ਜੀ ਉਹ ਦੇਖੋ ਕਿ ਵੱਧਦੀਆਂ ਚੁਣੌਤੀਆਂ ਜਿਹੜੀਆਂ ਜੀ ਚਲੰਤ ਮਾਲੀ ਸਾਲ ਦੇ ਪਿਛਲੇ 6 ਮਹੀਨਿਆਂ ਦੇ ਦੌਰਾਨ ਮਿੱਥੇ ਟੀਚੇ ਦੇ ਨਾਲੋਂ ਘਟ ਗਈਆਂ ਨੇ ਔਰ ਡੰਗ ਟਪਾਉਣਾ ਵੀ ਸਰਕਾਰ ਨੂੰ ਔਖਾ ਹੋਇਆ ਪਿਆ। 1 ਅਪ੍ਰੈਲ ਤੋਂ 30 ਅਪ੍ਰੈਲ 18 ਤੱਕ ਪਿਛਲੇ ਸਾਲ ਮਾਲੀਆ 17-18 ਦੇ ਮੁਕਾਬਲੇ 18% ਘਟ ਗਿਆ। ਸਰਕਾਰ ਨੂੰ ਸਭ ਤੋਂ ਵੱਧ ਮਾਰ ਜਿਹੜੀ ਆ ਉਹਦੇ 2 ਕਮਾਊ ਪੁੱਤ, ਜਿਹੜਾ ਇੱਕ ਤਾਂ ਆਬਕਾਰੀ ਹੈ, ਸ਼ਰਾਬ ਤੋਂ ਹੁੰਦੀ ਕਮਾਈ ਉਹ, ਤੇ ਜਿਹੜੀਆਂ ਨਵੀਆਂ ਗੱਡੀਆਂ ਦੀ ਵਿਕਰੀ, ਇਹਦੇ ਤੋਂ ਵੱਡੀ ਮਾਰ ਜਿਹੜੀ ਆ ਜੀ ਉਹ ਪਈ ਆ। ਇਹਨਾਂ ਦੋਨਾਂ ਖੇਤਰਾਂ ਦੇ ਵਿੱਚ ਕਮਾਈ ਪਿਛਲੇ ਸਾਲ ਨਾਲੋਂ ਵੀ ਘਟ ਗਈ ਆ। ਇਹ ਖਤਰਨਾਕ ਸੰਕੇਤ ਜਿਹੜੇ ਆ ਜੀ ਉਹ ਦੱਸੇ ਗਏ ਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਆਬਕਾਰੀ ਵਿਭਾਗ ਦੇ ਸੂਤਰ ਉਹ ਕਹਿੰਦੇ ਆ ਇਹਨਾਂ ਦੋਹਾਂ ਤਰ੍ਹਾਂ ਦੇ ਕਰਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਚੋਰੀ ਹੋਣ ਦੀਆਂ ਸੰਭਾਵਨਾਵਾਂ ਨੇ। ਸ਼ਰਾਬ ਦੇ ਕਾਰੋਬਾਰ ਦੇ ਉੱਤੇ ਇੱਕ ਵਿਸ਼ੇਸ਼ ਪਰਿਵਾਰ ਦਾ ਕਬਜ਼ਾ ਹੈ ਔਰ ਟਰਾਂਸਪੋਰਟ ਵਿਭਾਗ ਨੂੰ ਮੁੱਖ ਮੰਤਰੀ ਦੇ ਇੱਕ ਕਰੀਬੀ ਵਿਅਕਤੀ ਦੇ ਵੱਲੋਂ ਅਸਿੱਧੇ ਢੰਗ ਦੇ ਨਾਲ ਕੰਟਰੋਲ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜ਼ਮੀਨਾਂ ਦੀ ਵੇਚ ਵਟਤ ਤੋਂ ਥੋੜੀ ਆਮਦਨ ਜਿਹੜੀ ਆ ਜੀ ਉਹ ਜ਼ਰੂਰ ਵਧੀ ਹੈ, ਜਿਹੜੇ ਇੱਕ ਚੰਗੇ ਸੰਕੇਤ ਆ। ਪਰ ਜਿਹੜੇ 2 ਦੂਜੇ ਏਰੀਆ ਨੇ ਜਿੱਥੋਂ ਜ਼ਿਆਦਾ ਮਾਲੀਆ ਜਿਹੜਾ ਜੀ ਉਹ ਸਰਕਾਰ ਨੂੰ ਆਉਂਦਾ ਹੈ, ਉਹਦੇ ਵਿੱਚ ਗਿਰਾਵਟ ਜਿਹੜੀ ਆ ਜੀ ਉਹ ਆਈ ਹੈ। ਸ਼ਰਾਬ ਤੋਂ ਹੋਣ ਵਾਲੀ ਆਮਦਨ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ 11% ਦੀ ਗਿਰਾਵਟ ਆ ਗਈ ਹੈ। ਮਿੱਥੇ ਟੀਚੇ ਨਾਲੋਂ ਇਹ ਆਮਦਨ 24% ਥੱਲੇ ਚਲੇ ਗਈ ਹੈ। ਸਰਕਾਰ ਨੇ ਸ਼ਰਾਬ ਤੋਂ ਸਾਲਾਨਾ 6,000 ਕਰੋੜ ਰੁਪਏ ਆਮਦਨ ਦਾ ਟੀਚਾ ਮਿੱਥਿਆ ਸੀਗਾ। ਇਹ ਜਿਸ ਹਿਸਾਬ ਦੇ ਨਾਲ 3,000 ਕਰੋੜ ਰੁਪਏ ਦੀ ਕਮਾਈ 30 ਸਤੰਬਰ ਤੱਕ ਹੋਣੀ ਚਾਹੀਦੀ ਸੀ, ਪਰ ਆਮਦਨ ਮਹਿਜ਼ 2,291 ਕਰੋੜ ਰੁਪਏ ਦੇ ਉੱਤੇ ਜਿਹੜੀ ਉਹ ਹੋਈ ਹੈ। ਔਰ ਇਹ ਜਿਹੜਾ ਸੁਝਾਅ ਦਿੱਤਾ ਗਿਆ ਸੀਗਾ ਪਹਿਲਾਂ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕੈਪਟਨ ਸਰਕਾਰ ਦੀ ਪਹਿਲੀ ਵਜ਼ਾਰਤੀ ਮੀਟਿੰਗ ਦੇ ਵਿੱਚ ਕਿ ਸ਼ਰਾਬ ਤੋਂ ਆਮਦਨ ਵਧਾਉਣ ਲਈ ਠੇਕਿਆਂ ਨੂੰ ਸਰਕਾਰੀ ਕੰਟਰੋਲ ਹੇਠ ਲਿਆ ਕੇ ਸ਼ਰਾਬ ਨਿਗਮ ਦੇ ਗਠਨ ਦਾ ਸੁਝਾਅ ਰੱਖਿਆ ਗਿਆ ਸੀਗਾ, ਪਰ ਇਹਦੇ ਵੱਲ ਕੋਈ ਕਦਮ ਜਿਹੜਾ ਜੀ ਉਹ ਨਹੀਂ ਚੁੱਕਿਆ ਗਿਆ ਕਿਉਂਕਿ ਜਿਹੜਾ ਸ਼ਰਾਬ ਮਾਫੀਆ ਉਹਨੇ ਹੋਣ ਨਹੀਂ ਦਿੱਤਾ। ਦੂਜੇ ਪਾਸੇ ਜਿਹੜੇ ਲੋਕ ਸ਼ਰਾਬ ਦੇ ਬਿਜ਼ਨਸ ਤੋਂ ਪਾਸੇ ਚਲੇ ਗਏ, ਹਰਿਆਣੇ ਦੇ ਵਿੱਚ ਸ਼ਰਾਬ ਸਸਤੀ ਹੈ, ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਹੈ, ਉਹ ਇੱਥੋਂ ਸਮਗਲਿੰਗ ਵਾਲੇ ਪਾਸੇ ਨੂੰ ਲੱਗ ਗਏ। ਬਹੁਤ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀ ਵੱਡੀ ਸਮਗਲਿੰਗ ਜਿਹੜੀ ਆ ਉਹ ਹਰਿਆਣੇ ਦੇ ਵਿੱਚੋਂ ਇਸ ਵੇਲੇ ਹੁੰਦੀ ਆ ਔਰ ਉਹਨੂੰ ਰੋਕਣ ਵਾਲਾ ਕੋਈ ਨਹੀਂ, ਕਿਉਂਕਿ ਉਹ ਜਿਹੜੇ ਲੋਕ ਉਹ ਇਸ ਸ਼ਰਾਬ ਦੀ ਸਮਗਲਿੰਗ ਜਿਹੜੀ ਜੀ ਵੱਡੇ ਪੱਧਰ ਦੇ ਉੱਤੇ ਕਰਦੇ ਆ ਉਹ ਕਿਤੇ ਨਾ ਕਿਤੇ ਮਿਲੇ ਮਿਲਾ ਕੇ ਜਿਹੜੀ ਜੀ ਉਹ ਹੋ ਰਹੀ ਹੈ। ਟਰੱਕਾਂ ਦੇ ਟਰੱਕ ਜਿਹੜੇ ਸ਼ਰਾਬ ਦੇ ਖਪ ਰਹੇ ਆ, ਜਿਹਦੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਦਾ ਮਾਲੀਆ ਉਹ ਡੇ ਬਾਈ ਡੇ ਥੱਲੇ ਨੂੰ ਜਿਹੜਾ ਜੀ ਉਹ ਜਾ ਰਿਹਾ। ਜੇ ਆਪਾਂ ਪੈਟਰੋਲ ਡੀਜ਼ਲ ਦੀ ਗੱਲ ਕਰੀਏ ਤੇ ਉਹਦੇ ਰੇਟ ਇੱਕੋ ਜਿਹੇ ਨਹੀਂ ਹੈਗੇ। ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਮਹਿੰਗਾ, ਹਰਿਆਣੇ ਦੇ ਵਿੱਚ ਸਸਤਾ ਤੇ ਚੰਡੀਗੜ੍ਹ ਦੇ ਵਿੱਚ ਸਸਤਾ। ਲੋਕ ਉਧਰ ਨੂੰ ਜਿਹੜਾ ਜੀ ਉਹ ਭੱਜਦੇ ਆ। ਇਹੀ ਹਾਲਾਤ ਜਿਹੜੇ ਜੀ ਉਹ ਕਾਰਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹਦੇ ਉੱਤੇ ਆ।
ਦੁੱਗਣੇ ਤਕਰੀਬਨ ਰੇਟ ਜਿਹੜੇ ਜੀ ਸੂਬੇ ਹਰਿਆਣੇ ਦੇ ਨਾਲੋਂ ਤੇ ਚੰਡੀਗੜ੍ਹ ਦੇ ਨਾਲੋਂ ਪੰਜਾਬ ਦੇ ਵਿੱਚ ਨੇ, ਦੁੱਗਣੇ ਨਾਲੋਂ ਵੀ ਵੱਧ ਨੇ ਜੀ। ਸੋ ਜਿਹੜੀ ਚੀਜ਼ ਕਿਸੇ ਨੂੰ 500 ਰੁਪਈਏ 'ਚ ਮਿਲੇ ਉਹ ਉਹਦਾ 2000 ਰੁਪਈਆ ਕਿਉਂ ਜਿਹੜਾ ਜੀ ਉਹ ਦੇਣਾ ਚਾਹੂਗਾ, ਜਿਹੜਾ ਕਿ ਇੱਕ ਗਲਤ ਜਿਹੜੀਆਂ ਪਾਲਿਸੀਜ਼ ਨੇ। ਜੇ ਇੱਕ ਸਾਰ ਨਹੀਂ ਹੁੰਦੇ ਟੈਕਸ ਔਰ ਜਿਹੜੀਆਂ ਚੀਜ਼ਾਂ ਨਹੀਂ ਮੰਨੀਆਂ ਗਈਆਂ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਔਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਜੀ, ਇਹ ਦੋ ਵਿਅਕਤੀ ਸਨ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਮੰਨਦੇ ਸਨ ਕਿ ਕਮ ਸੇ ਕਮ ਜਿਹੜਾ ਥੋਕ ਹੈ ਸ਼ਰਾਬ ਦਾ ਕਾਰੋਬਾਰ ਉਹੀ ਸਰਕਾਰ ਦੇ ਅੰਡਰ ਲਿਆਓ, ਸਰਕਾਰ ਦਾ ਮਾਲੀਆ ਉਹਦੇ ਵਿੱਚ ਕਿਤੋਂ ਦਾ ਕਿਤੋਂ ਜਿਹੜਾ ਜੀ ਉਹ ਜਾ ਸਕਦਾ। ਪਰ ਉਹਨਾਂ ਦੀ ਗੱਲ ਮੰਨੀ ਨਹੀਂ ਗਈ। ਮੰਨੀ ਇਸ ਕਰਕੇ ਨਹੀਂ ਗਈ ਕਿ ਸ਼ਰਾਬ ਮਾਫੀਆ ਜਿਹੜਾ ਜੀ ਉਹਨੂੰ ਖੁੱਲ੍ਹ ਕੇ ਉਹ ਖੇਡ ਸਕੇ ਔਰ ਪੈਸਾ ਜਿਹੜਾ ਜੀ ਉਹ ਬਣਾ ਸਕੇ। ਹੁਣ ਜਿਹੜੀ ਵਿੱਤੀ ਮੁਸ਼ਕਲਾਂ ਨੇ ਉਹਦੇ ਨਾਲ ਵੱਡੇ ਪੱਧਰ ਦੇ ਉੱਤੇ ਸਰਕਾਰ ਜੂਝ ਰਹੀ ਹੈ ਜੀ। ਬਿਲਕੁਲ ਜੀ, ਮੈਂ ਸੋਚਿਆ ਸ਼ਾਇਦ ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੇ ਸ਼ਰਾਬ ਪੀਣੀ ਘੱਟ ਕਰ ਦਿੱਤੀ ਹੈ, ਇਸ ਕਰਕੇ ਹੈਗਾ। ਅਤੇ ਅੱਗੇ ਆਪਾਂ ਕਿਸਾਨ ਖੁਦਕਸ਼ੀਆਂ ਦੀ ਜੇ ਗੱਲ ਕਰੀਏ ਤਾਂ ਕਿਸਾਨਾਂ ਦੀਆਂ ਖੁਦਕਸ਼ੀਆਂ ਕਈ ਸਾਲਾਂ ਤੋਂ ਸੁਣਦੇ ਆਏ ਹਾਂ। ਇਸੇ ਤਰ੍ਹਾਂ ਉਸ ਮਾਮਲੇ ਦੇ ਵਿੱਚ ਕੋਈ ਵੀ ਉਹਨਾਂ ਦੀ ਸੁਣਵਾਈ ਕਰਨ ਵਾਲਾ ਨਹੀਂ। ਚਾਹੇ ਕਿਸਾਨ ਨੇ ਚਾਹੇ ਕਿਸਾਨ ਮਜ਼ਦੂਰ ਨੇ ਜੀ, ਉਹਨਾਂ ਦੇ ਪਰਿਵਾਰ ਜਿਹੜੇ ਖੁਦਕੁਸ਼ੀ ਕਰ ਗਏ ਜੀ ਕਰਜ਼ੇ ਦੇ ਬੋਝ ਹੇਠ, ਕੋਈ ਉਹਨਾਂ ਦੇ ਵੈਣ ਜਿਹੜਾ ਜੀ ਉਹ ਸੁਣਨ ਨੂੰ ਤਿਆਰ ਨਹੀਂ ਗਾ ਜੀ। ਪੀੜਤ ਪਰਿਵਾਰਾਂ ਦੇ ਬੱਚੇ, ਵਿਧਵਾਵਾਂ, ਬੁੱਢੇ ਮਾਪੇ ਉਹ ਆਪਣੀ ਗੱਲ ਸੁਣਾਉਣ ਦਾ ਹੁਣ ਉਹਨਾਂ ਨੇ ਆਪ ਹੀ ਡੇਰਾ ਜਿਹੜਾ ਜੀ ਉਹ ਕੀਤਾ। 1 ਦਸੰਬਰ ਨੂੰ ਮਾਨਸਾ ਦੇ ਅਗਰਸੈਨ ਭਵਨ ਦੇ ਵਿੱਚ ਇਹ ਪੀੜਤ ਪਰਿਵਾਰਾਂ ਨੇ ਪੰਜਾਬ ਦੇ ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਲੋਕਾਂ ਨੂੰ ਆਪਣੀ ਗੱਲ ਸੁਣਾਉਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਜਿਹੜੀ ਕਮੇਟੀ ਦੀ ਮੁਖੀ ਹੈ ਕਿਰਨਜੀਤ ਕੌਰ ਝਨੀਰ, ਉਹਨੇ ਇਹ ਕਿਹਾ ਕਿ ਪੀੜਤ ਪਰਿਵਾਰਾਂ ਦੇ ਨਾਲ ਘਰ ਘਰ ਸੰਪਰਕ ਕਰਕੇ ਉਹਨਾਂ ਨੂੰ ਬੁਲਾਇਆ ਗਿਆ। ਪਹਿਲਾਂ ਮਾਨਸਾ, ਬਠਿੰਡਾ, ਸੰਗਰੂਰ, ਮੋਗਾ, ਪਟਿਆਲਾ, ਚੰਡੀਗੜ੍ਹ ਕਈ ਹੋਰ ਥਾਵਾਂ ਦੇ ਉੱਤੇ ਸਮਾਗਮ ਕਰਕੇ ਵੱਖ-ਵੱਖ ਸਿਆਸੀ ਆਗੂਆਂ ਨੂੰ ਉਹ ਆਪਣਾ ਦੁੱਖ ਸੁਣਾ ਚੁੱਕੇ ਆ। ਪਰ ਸਰਕਾਰੀ ਪੱਧਰ ਦੇ ਉੱਤੇ ਫੈਸਲੇ ਉਹਦੇ ਤੋਂ ਉਲਟ ਹੋ ਰਹੇ ਆ ਔਰ ਇਸ ਵਾਰ ਉਹ ਪੰਜਾਬ ਦੇ ਬੁੱਧੀਜੀਵੀ ਤਬਕੇ ਨੂੰ ਸੱਦਾ ਦੇ ਰਿਹਾ ਕਿ ਇਹਨਾਂ ਪਰਿਵਾਰਾਂ ਦੀ ਪੀੜ, ਦੁੱਖ ਦਰਦ ਤੇ ਲੋਕਾਂ ਨੂੰ ਸਮਝ ਕੇ ਉਹ ਆਪਣੀਆਂ ਕਲਮਾਂ, ਖੋਜਾਂ ਤੇ ਬੋਲੀ ਦੇ ਰਾਹੀਂ ਸਮਾਜ ਦੇ ਸਾਹਮਣੇ ਪੇਸ਼ ਕਰਨ। ਪੰਜਾਬ ਰਾਜ ਕਿਸਾਨ ਤੇ ਕਾਮੇ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਉਹ ਵੀ ਇਹਦੇ ਵਿੱਚ ਪਹੁੰਚ ਰਹੇ ਆ। ਧਾਰਮਿਕ ਖੇਤਰ ਦੀ ਸ਼ਖਸੀਅਤ ਜਿਹੜਾ ਜੀ ਗਿਆਨੀ ਕੇਵਲ ਸਿੰਘ, ਸ਼ਹੀਦ ਭਗਤ ਸਿੰਘ ਹੋਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀਜ਼ ਆਫ ਹੈਲਥ ਸਾਇੰਸ ਦੇ ਰਜਿਸਟਰਾਰ ਡਾਕਟਰ PL ਗਰਗ, ਦਵਿੰਦਰ ਸ਼ਰਮਾ ਸਣੇ ਜਿਹੜੇ ਬੁੱਧੀਜੀਵੀ ਨੇ ਉਹ ਮਾਨਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਉਹ ਆ ਰਹੇ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਜੀ ਕਰਜ਼ਾ ਮਾਫ ਕਰਨ ਦੇ ਵਾਅਦੇ ਤੋਂ ਪਿੱਛੇ ਹਟੀ ਸਰਕਾਰ ਨੂੰ ਇਹਨੂੰ ਛੋਟੇ ਤੇ ਬੇਹੱਦ ਛੋਟੇ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ੇ ਤੱਕ ਸੀਮਤ ਜਿਹੜਾ ਜੀ ਉਹ ਕਰ ਦਿੱਤਾ ਗਿਆ, ਜਦੋਂ ਕਿ ਸਮੁੱਚਾ ਕਰਜ਼ਾ ਮਾਫ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਸੀ। ਜਿਹੜੇ ਇਹਨੂੰ ਮੀਟਿੰਗ ਨੂੰ ਕਰਵਾਉਣ ਵਾਲੀ ਕਿਰਨਜੀਤ ਕੌਰ ਹੈ ਜੀ, ਉਹ ਇਹ ਕਹਿੰਦੀ ਹੈ ਕਿ ਅਫਸਰਸ਼ਾਹੀ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਅੜਚਣਾਂ ਪੈਦਾ ਕਰਕੇ ਪਰਿਵਾਰਾਂ ਨੂੰ ਮਿਲਣ ਵਾਲੀ ਤੁਰੰਤ ਰਾਹਤ ਵੀ ਜਿਹੜੀ ਹੈ ਜੀ ਉਹ ਰੋਕੀ ਜਾ ਰਹੀ ਹੈ। ਔਰ ਇੱਕ ਨਵਾਂ ਸਰਕੂਲਰ ਇਹ ਵੀ ਜਾਰੀ ਕਰ ਦਿੱਤਾ ਗਿਆ ਕਿ ਪਰਿਵਾਰ ਦੇ ਜਿਸ ਮੈਂਬਰ ਦੇ ਨਾਮ ਕਰਜ਼ਾ ਖੁਦਕੁਸ਼ੀ ਕੋਈ ਦੂਜਾ ਮੈਂਬਰ ਕਰ ਜਾਂਦਾ ਹੈ ਤੇ ਰਾਹਤ ਰਾਸ਼ੀ ਜਿਹੜੀ ਹੈ ਜੀ ਉਹਨੂੰ ਨਹੀਂ ਮਿਲੂਗੀ। ਉਹ ਕਹਿੰਦੀ ਹੈ ਕਿ ਉਹਨਾਂ ਦੇ ਬੱਚੇ ਕੀ ਕਰਨ, ਵਿਧਵਾਵਾਂ ਜਿਹੜੀਆਂ ਜੀ ਉਹ ਕੀ ਕਰਨ, ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣ। ਦੇਖਦੇ ਹਾਂ ਕਿ ਕੱਲ ਨੂੰ ਮਾਨਸਾ ਦੇ ਵਿੱਚ ਜਿਹੜਾ ਇੱਕ ਬੁੱਧੀਜੀਵੀ ਵਰਗ ਜਿਹੜਾ ਜੀ ਉਹ ਇਕੱਠਾ ਹੋ ਰਿਹਾ, ਉਹ ਕਿੰਨੀ ਕੁ ਪੀੜ ਇਹਨਾਂ ਪਰਿਵਾਰਾਂ ਦੀ ਸੁਣਦਾ, ਉਹਨੂੰ ਮਹਿਸੂਸ ਕਰਦਾ ਹੈ ਤੇ ਆਪਣੀਆਂ ਕਲਮਾਂ ਦੇ ਰਾਹੀਂ ਫਿਰ ਅੱਗੇ ਤੋਰਦਾ ਹੈ। ਬਿਲਕੁਲ ਜੀ, ਜ਼ਰੂਰ ਆਪਾਂ ਫੜਨੀ ਚਾਹੀਦੀ ਹੈ ਨਾ ਜੀ, ਪਰ ਕੋਈ ਲਾਗੇ ਨਹੀਂ ਜਾ ਰਿਹਾ। ਤੇ ਅੱਗੇ ਕਰਦੇ ਹਾਂ ਆਪਾਂ ਬਠਿੰਡੇ ਦੇ ਵਿੱਚ ਜਿਹੜਾ ਚਿੜੀਆ ਘਰ ਆ, ਉਸ ਤੋਂ ਜਿਹੜੇ ਉੱਲੂ ਚੋਰੀ ਹੋਏ ਸੀਗੇ ਉਹਨਾਂ ਦਾ ਕੋਈ ਥੋਹ ਪਤਾ ਨਹੀਂ ਲੱਗਾ। ਐਕਚੁਅਲੀ ਜੀ ਇੱਕ ਔਰਤ ਨੂੰ ਦੀਵਾਲੀ ਦਾ ਤੋਹਫਾ ਦੇਣ ਲਈ ਬਠਿੰਡਾ ਚਿੜੀਆ ਘਰ ਦੇ ਵਿੱਚੋਂ ਜਿਹੜੇ 2 ਉੱਲੂ ਚੋਰੀ ਕੀਤੇ ਗਏ ਸੀਗੇ ਜੀ। ਇਹਦੇ ਤੇ ਜਿਹੜੀ ਸ਼ੱਕ ਦੀ ਸੂਈ ਹੈ ਜੀ ਇੱਕ ਔਰਤ ਦੇ ਦੁਆਲੇ ਘੁੰਮ ਰਹੀ ਆ, ਜਿਹਨੂੰ ਅਫਸਰ ਜਿਹੜਾ ਜੀ ਉਹ ਨਜ਼ਰ ਅੰਦਾਜ਼ ਕਰ ਰਹੇ ਆ। ਉੱਲੂ ਚੋਰੀ ਮਾਮਲੇ ਦੇ ਵਿੱਚ ਜਿਹੜਾ ਜੀ ਕੋਤਾਹੀ ਜਿਹੜਾ ਸੀਗਾ ਜੀ, ਇਹਦੇ ਵਿੱਚ ਚਿੜੀਆ ਘਰ ਦੇ ਵਿੱਚੋਂ 2 ਵਣ ਗਾਰਡ ਜਿਹੜੇ ਸੀਗੇ ਉਹਨਾਂ ਦਾ ਤਬਾਦਲਾ ਕੀਤਾ ਗਿਆ, ਉਹਨਾਂ ਨੂੰ ਬਠਿੰਡਾ ਰੇਂਜ ਦੇ ਵਿੱਚ ਬਦਲ ਦਿੱਤਾ ਗਿਆ। ਰੈਗੂਲਰ ਚੌਕੀਦਾਰ ਉਹਨੂੰ ਮੁਅੱਤਲ ਕਰ ਦਿੱਤਾ ਗਿਆ। ਡੇਲੀ ਵੇਜ ਵਾਲੇ ਜਿਹੜੇ ਸੀ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ। 19 ਨਵੰਬਰ 17 ਨੂੰ ਪਿੰਡ ਬਹਿਮਣ ਦਿਵਾਣਾ ਦੇ ਸਰਕਾਰੀ ਸਕੂਲ ਦੇ ਵਿੱਚੋਂ 4 ਬਾਰਨ ਪ੍ਰਜਾਤੀ ਦੇ ਉੱਲੂ ਮਿਲੇ ਸੀਗੇ, ਜਿਨ੍ਹਾਂ ਨੂੰ ਚਿੜੀਆ ਘਰ ਦੇ ਵਿੱਚ ਪਹੁੰਚਾ ਦਿੱਤਾ ਗਿਆ ਸੀਗਾ। 2 ਉੱਲੂਆਂ ਦੀ ਮੌਤ ਹੋ ਗਈ, ਜਦੋਂ ਕਿ 2 ਉੱਲੂ ਹੁਣ ਜਿਹੜਾ ਜੀ ਉਹ ਚੋਰੀ ਹੋ ਗਏ। ਥਾਣਾ ਸਦਰ ਦੀ ਜਿਹੜੀ ਪੁਲਿਸ ਹੈ ਬਠਿੰਡੇ ਦੀ, ਉਹਨੇ
ਅਣਪਛਾਤਿਆਂ ਦੇ ਖਿਲਾਫ ਉੱਲੂ ਚੋਰੀ ਦੇ ਦੋਸ਼ਾਂ ਦੇ ਹੇਠ ਕੇਸ ਜਿਹੜਾ ਜੀ ਉਹ ਦਰਜ ਕੀਤਾ। ਔਰ ਇਹਦੇ ਦੌਰਾਨ ਜਿਹੜੇ ਸੀਗਾ ਜੀ ਆਫਿਸਰ ਉਹਨੇ ਐਮ ਗੀਤਾਂਜਲੀ ਉਹਨੇ ਇਸ ਮਾਮਲੇ ਦੀ ਪੜਤਾਲ ਜਿਹੜੀ ਸ਼ੁਰੂ ਕੀਤੀ ਔਰ ਉਹਨਾਂ ਨੇ ਚਿੜੀਆ ਘਰ ਵਿੱਚ ਚੋਰੀ ਵਾਲੀ ਥਾਂ ਦਾ ਜਾਇਜ਼ਾ ਜਿਹੜਾ ਜੀ ਲਿਆ ਔਰ ਉੱਲੂਆਂ ਵਾਲਾ ਪਿੰਜਰਾ ਵੀ ਦੇਖਿਆ। ਡਿਊਟੀ ਦੇ ਉੱਤੇ ਤਾਇਨਾਤ ਜਿਹੜੇ ਮੁਲਾਜ਼ਮ ਸੀ ਉਹਨਾਂ ਤੋਂ ਵੀ ਪੁੱਛ ਪੜਤਾਲ ਜਿਹੜੀ ਦੀ ਉਹ ਕੀਤੀ ਗਈ, ਪਰ ਗੇਟਮੈਨ ਜਿਹੜਾ ਸੀਗਾ ਜੀ ਉਹ ਪੜਤਾਲ 'ਚੋਂ ਗੈਰ ਹਾਜ਼ਰ ਰਿਹਾ। ਜਿਹੜਾ ਫਾਰਗ ਕੀਤੇ ਗਏ ਮੁਲਾਜ਼ਮ ਨੇ ਡੇਲੀ ਵੇਜ ਵਾਲੇ ਉਹਨਾਂ ਨੇ ਉੱਲੂ ਚੋਰੀ ਹੋਣ ਦੀ ਸੂਹ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਜਿਹੜੇ ਅਫਸਰ ਸੀਗੇ ਜੀ ਉਹਨਾਂ ਨੇ ਅਣਗੌਲਿਆਂ ਸਾਰਾ ਜਿਹੜਾ ਜੀ ਉਹ ਕਰਤਾ ਔਰ ਉਹਨਾਂ ਨੂੰ ਹੀ ਕੱਢ ਦਿੱਤਾ ਨੌਕਰੀ ਤੋਂ, ਜਿਨ੍ਹਾਂ ਨੇ ਸੂਹ ਦੇਣ ਦੀ ਕੋਸ਼ਿਸ਼ ਜਿਹੜੀ ਦੀ ਉਹ ਕੀਤੀ ਸੀ। ਤੇ ਉਹਨਾਂ ਨੇ ਇਹ ਦੱਸਿਆ ਸੀਗਾ ਜੀ ਕਿ ਕੁਝ ਸਮਾਂ ਪਹਿਲਾਂ ਜੰਗਲੀ ਜੀਵ ਵਿਭਾਗ ਦੇ ਵਿੱਚ ਆਰਜ਼ੀ ਡਿਊਟੀ ਕਰ ਰਹੀ ਇੱਕ ਔਰਤ ਆਪਣੇ ਮਾਮੇ ਨੂੰ ਨਾਲ ਲੈ ਕੇ ਆਈ ਸੀ ਤੇ ਉਹਨੇ ਦੂਜੇ ਮੁਲਾਜ਼ਮਾਂ ਤੋਂ ਉੱਲੂਆਂ ਦੀ ਮੰਗ ਕੀਤੀ ਔਰ ਇਹ ਕਿਹਾ ਗਿਆ ਜੀ ਕਿ ਉਹਨੇ ਲਿਖਤੀ ਬਿਆਨ ਉਹ ਦੇਣ ਨੂੰ ਤਿਆਰ ਹੈ, ਪਰ ਉਹ ਕਹਿੰਦਾ ਹੈ ਕਿ ਕੋਈ ਅਫਸਰ ਸਾਡੀ ਗੱਲ ਹੀ ਨਹੀਂ ਜਿਹੜਾ ਜੀ ਉਹ ਸੁਣਦਾ। ਉਹਨੇ ਦੋਸ਼ ਇਹ ਲਾਇਆ ਕਿ ਉਲਟਾ ਇਨਾਮ ਦੇ ਵਜੋਂ ਇਹ ਜਿਹੜੀ ਔਰਤ ਸੀਗੀ ਇਹਦੇ ਰਿਸ਼ਤੇਦਾਰਾਂ ਨੂੰ ਡਿਊਟੀ ਜਿਹੜੀ ਜੀ ਉਹ ਦੇ ਦਿੱਤੀ ਗਈ, ਜਦੋਂ ਕਿ ਜਿਹੜਾ ਵਨਪਾਲ ਹੈ ਜਿਹੜਾ ਐਮ ਗੀਤਾਂਜਲੀ ਉਹ ਇਹ ਕਹਿੰਦੇ ਆ ਕਿ ਉਹ ਰੂਟੀਨ ਦੌਰੇ ਦੇ ਉੱਤੇ ਚਿੜੀਆ ਘਰ ਆਏ ਸੀਗੇ ਤੇ ਉਹਨਾਂ ਨੇ ਉੱਲੂ ਚੋਰੀ ਮਾਮਲੇ ਦੀ ਪੜਤਾਲ ਦੀ ਪ੍ਰਗਤੀ ਬਾਰੇ ਜਿਹੜਾ ਜੀ ਉਹ ਪੁੱਛਿਆ ਸੀਗਾ ਔਰ ਇਹ ਕਿਹਾ ਕਿ ਇਹ ਮਾਮਲਾ ਜਿਹੜਾ ਜੀ ਉਹ ਛੇਤੀ ਨਿਬੇੜਿਆ ਜਾਊਗਾ, ਪਰ ਇਹ ਕਿਹਾ ਜਾ ਰਿਹਾ ਕਿ ਇਹ ਨਿਬੇੜਿਆ ਜਾ ਨਹੀਂ ਸਕਣਾ। ਉਹਦਾ ਰੀਜ਼ਨ ਜਿਹੜਾ ਜੀ ਇਹ ਹੈ ਕਿ ਜਿਹਦੇ ਵੱਲ ਉਂਗਲ ਉੱਠ ਰਹੀ ਹੈ ਉਹ ਪੜਤਾਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ ਤੇ ਜਿਨ੍ਹਾਂ ਨੇ ਉਂਗਲ ਉਠਾਈ ਸੀ ਉਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ ਜੀ। ਹੁਣ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਉੱਲੂ ਜਿਹੜੇ ਸੀ ਉਹਨਾਂ ਨੂੰ ਕਿਹੜਾ ਉੱਲੂ ਲੈ ਗਿਆ ਉੱਥੇ। ਬਿਲਕੁਲ ਜੀ, ਕੋਈ ਉੱਲੂ ਤਾਂ ਉਹਨਾਂ ਨੂੰ ਲੈ ਕੇ ਗਿਆ। ਤੇ ਅੱਗੇ ਆਪਾਂ ਸਿੱਧੂ ਦੀ ਜੇ ਗੱਲ ਕਰੀਏ, ਕਈ ਟਾਈਮ ਤੋਂ 2 ਮਹੀਨੇ ਹੋ ਗਏ ਆਲਮੋਸਟ ਕਿ ਸਿੱਧੂ ਦੇ ਉੱਤੇ ਸੂਈ ਰੱਖੀ ਹੋਈ ਆ ਅਕਾਲੀਆਂ ਨੇ, ਤੇ ਜਿਹੜਾ ਫੋਟੋ ਦਾ ਦੋਸ਼ ਲਾ ਕੇ ਉਸਨੂੰ ਬਦਨਾਮ ਕਰ ਰਹੇ ਸੀ, ਪਰ ਬੜੇ ਕਾਲੇ ਰਹਿੰਦੇ ਆ ਦੇਖਦੇ ਨਹੀਂ, ਪਰ ਖੁਦ ਹੀ ਫਸ ਗਿਆ ਅਕਾਲੀ। ਬਿਲਕੁਲ ਜੀ, ਐਕਚੁਅਲੀ ਇਹ ਹੋਇਆ ਕਿ ਜਿਵੇਂ ਪਿਛਲੀ ਵਾਰ ਜਦੋਂ ਉਹ ਇਮਰਾਨ ਖਾਨ ਹੋਰਾਂ ਨੇ ਸਹੁੰ ਚੁੱਕੀ ਆ ਤੇ ਉਦੋਂ ਕਮਰ ਜਾਵੇਦ ਬਾਜਵਾ ਹੋਰਾਂ ਦੇ ਨਾਲ ਉਹਨਾਂ ਦੀ ਜੱਫੀ ਜਿਹੜੀ ਸੀਗੀ ਜੀ ਉਹ ਹੈ ਤਾਂ ਕੋਈ ਏਡੀ ਗੱਲਬਾਤ ਨਹੀਂ ਸੀ। ਇੱਕ ਸ਼ਿਸ਼ਟਾਚਾਰ ਦੇ ਨਾਤੇ ਇੱਕ ਪੰਜਾਬੀ ਸਟਾਈਲ ਹੈ, ਜਦੋਂ ਪੰਜਾਬੀ ਨੂੰ ਮਿਲਦਾ ਉਹ ਜੱਫੀ ਪਾ ਕੇ ਮਿਲਦਾ, ਉਹਨੂੰ ਬਹੁਤ ਚੁੱਕ ਲਿਆ ਗਿਆ ਸੀਗਾ ਔਰ ਉਹਨੂੰ ਇੰਨਾ ਕੁਛ ਜਿਹੜਾ ਜੀ ਉਹਦੇ ਬਾਰੇ ਬੋਲਿਆ ਗਿਆ ਕਿ ਉਹ ਦੱਸਣ ਦੀ ਤਾਂ ਲੋੜ ਨਹੀਂ। ਹੁਣ ਜਿਹੜੇ ਸੀਗੇ ਜੀ ਵਿਰੋਧੀ ਉਹਨਾਂ ਨੂੰ ਇਹ ਲੱਗਿਆ ਕਿ ਜੱਫੀ ਦੀ ਜਗ੍ਹਾ ਇਸ ਵਾਰੀ ਫੋਟੋ ਜਿਹੜੀ ਹੈ ਜੀ ਉਹ ਲੈ ਸਕਦੀ ਹੈ। ਇਹ ਫੋਟੋ ਇੱਕ ਖਾਲਿਸਤਾਨੀ ਜਿਹੜਾ ਗੋਪਾਲ ਸਿੰਘ ਚਾਵਲਾ ਦੇ ਨਾਲ ਜਿਹੜੀ ਸੀ ਉਹਨੂੰ ਸਿੱਧੂ ਦੇ ਇੱਥੇ ਭਾਰਤ ਪਰਤਣ ਤੋਂ ਪਹਿਲਾਂ ਹੀ ਕੱਲ੍ਹ ਸਵੇਰ ਤੋਂ ਜਿਹੜਾ ਸੀ ਉਹ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰਨਾ ਸ਼ੁਰੂ ਕਰਤਾ ਕਿ ਸਿੱਧੂ ਦੀ ਖਾਲਿਸਤਾਨੀ ਦੇ ਨਾਲ ਮੀਟਿੰਗ ਹੋਈ ਹੈ। ਹੁਣ ਗੋਪਾਲ ਸਿੰਘ ਚਾਵਲਾ ਨੂੰ ਕਿੰਨੇ ਕੁ ਲੋਕ ਜਿਹੜੇ ਜੀ ਉਹ ਜਾਣਦੇ ਆ, ਉਹਦਾ ਨਾਂ ਨੂੰ ਮਾੜਾ ਮੋਟਾ ਜ਼ਰੂਰ ਜਿਹੜਾ ਜੀ ਉਹ ਚੱਲਦਾ ਰਹਿੰਦਾ, ਪਰ ਗੋਪਾਲ ਸਿੰਘ ਚਾਵਲਾ ਨੇ ਥਾਂ ਦੇ ਉੱਤੇ ਇਹ ਖਿੱਚੀਆਂ ਫੋਟੋਆਂ, ਜੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਤੁਸੀਂ ਫੋਟੋ ਦੇਖੋ, ਉਹ ਫੋਟੋ ਕਿਸੇ ਹੋਰ ਨਾਲ ਖਿਚਵਾ ਰਹੇ ਆ, ਉਹ ਨਾਲ ਜਾ ਕੇ ਜਿਹੜਾ ਜੀ ਉਹ ਖੜ ਗਿਆ ਤੇ ਉੱਥੋਂ ਫੋਟੋ ਖਿੱਚ ਲਈ। ਇਹ ਫੋਟੋ ਉਹਨੇ ਇਸੇ ਤਰੀਕੇ ਦੀ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਵੀ ਜਿਹੜੀ ਖਿੱਚੀ ਤੇ ਉਹਨੇ ਹੀ ਇਹ ਆਪਣੇ ਫੇਸਬੁੱਕ ਪੇਜ ਦੇ ਰਾਹੀਂ ਜਿਹੜੀਆਂ ਸੀਗੀਆਂ ਵਾਇਰਲ ਕੀਤੀਆਂ ਫੋਟੋਆਂ। ਇਹਨੂੰ ਲੈ ਕੇ ਕਿੰਤੂ ਪਰੰਤੂ ਜਿਹੜਾ ਜੀ ਉਹ ਅਕਾਲੀ ਦਲ ਤੇ ਬੀਜੇਪੀ ਨੇ ਸਭ ਤੋਂ ਵੱਡਾ ਕੀਤਾ, ਐਡਾ ਪਿੱਟ ਸਿਆਪਾ ਜਿਹੜਾ ਜੀ ਉਹ ਪਾਇਆ ਤੇ ਉੱਥੇ ਤਾਂ ਉਹਦੀ ਮੀਟਿੰਗ ਜਿਹੜੀ ਜੀ ਹੋ ਗਈ ਆ। ਇਹ ਵੀ ਕਹਿਤਾ ਕਿ ਇੱਥੇ ਜਿਹੜੇ ਬੰਬ ਸੁੱਟ ਕੇ ਜਾਂਦੇ ਅੱਤਵਾਦੀ ਆ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਉਹਨਾਂ ਨੂੰ ਮੂਹਰਲੀ ਕਤਾਰ ਦੇ ਵਿੱਚ ਉੱਥੇ ਬਿਠਾ ਦਿੱਤਾ ਗਿਆ ਤੇ ਇਹ ਸਿੱਧੂ ਦੇ ਕਹੇ ਦੇ ਉੱਤੇ ਜਿਹੜਾ ਸੀ ਉਹ ਬਿਠਾਇਆ ਗਿਆ। ਦਿਨ ਜਿਹੜਾ ਸੀਗਾ ਜੀ ਉਹ ਜਾਂਦੇ ਸ਼ਾਮ ਹੁੰਦੇ ਤੱਕ ਜਿਹੜੀਆਂ ਗੋਪਾਲ ਸਿੰਘ ਚਾਵਲਾ ਦੇ ਨਾਲ ਫੋਟੋਆਂ ਸੀਗੀਆਂ ਉਹ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਵੀ ਮੂਹਰੇ ਆ ਗਈਆਂ ਤੇ ਇੱਕ ਫੋਟੋ ਜਿਹਦੇ ਵਿੱਚ ਸਾਰੇ ਖੜੇ ਆ ਉਹਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਵੀ ਖੜੇ ਆ। ਜਦੋਂ ਇਹ ਫੋਟੋਆਂ ਜਿਹੜੀਆਂ ਦੀ ਉਹ ਸਾਹਮਣੇ ਆ ਗਈਆਂ ਤਾਂ ਅਕਾਲੀ ਦਲ ਦੀ ਸੁਰ ਜਿਹੜੀ ਸੀਗੀ ਜੀ ਥੋੜੀ ਨੀਵੀਂ ਹੋਈ। ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰੀ ਇਸ ਮਸਲੇ ਦੇ ਉੱਤੇ ਇਹ ਕਹਿੰਦੇ ਰਹੇ ਕਿ ਉਹ ਤਾਂ ਆਫੀਸ਼ੀਅਲ ਸੱਦੇ ਦੇ ਉੱਤੇ ਗਏ ਸੀਗੇ, ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੂੰ ਤਾਂ ਜਿਹੜੀ ਸੀਟ ਕਹੀ ਸੀ ਉੱਥੇ ਹੀ ਉਹਨਾਂ ਨੇ ਜਿਹੜਾ ਜੀ ਉਹ ਬਹਿਣਾ ਸੀਗਾ। ਇਸੇ ਤਰ੍ਹਾਂ ਦੇ ਸੱਦੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਸੀਗੇ ਜੀ, ਉਹਨਾਂ ਦੀ ਆਪਣੀ ਕੋਈ ਮੱਲੀ ਹੋਈ ਸੀਟ ਨਹੀਂ ਸੀਗੀ ਕਿ ਕਿਸ ਸੀਟ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਉਹ ਬਹਿਣਾ। ਅਸਲ ਦੇ ਵਿੱਚ ਇਹ ਇੱਕ ਬਹੁਤ ਵੱਡੀ ਸ਼ਰਾਰਤ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਹਾਲ ਦੀ ਘੜੀ ਤਾਂ ਇਹ ਸ਼ਰਾਰਤ ਜਿਹੜੀ ਗੋਪਾਲ ਸਿੰਘ ਚਾਵਲਾ ਦੀ ਜਾਪਦੀ ਹੈ, ਜਿਹਨੇ ਇੱਕ ਜਿਹੜਾ ਜੀ ਨਾਮ ਬਣਾਉਣ ਦੀ ਖਾਤਰ ਜਾਂ ਤੁਸੀਂ ਕਹਿ ਲਓ ਕਿ ਟਿੰਡ 'ਚ ਕਰਨਾ ਪਾਉਣ ਦੀ ਖਾਤਰ ਇਹ ਫੋਟੋਆਂ ਜਿਹੜੀਆਂ ਖਿੱਚੀਆਂ ਉੱਥੇ ਜਾ ਕੇ ਔਰ ਉਹਨੇ ਖੁਦ ਜਿਹੜੀਆਂ ਸੀਗੀਆਂ ਵਾਇਰਲ ਕੀਤੀਆਂ। ਇੱਕ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਲੱਗਿਆ ਜਿਹੜਾ ਜੀ ਬਿਆਨ 2020 ਵਾਲਿਆਂ ਦਾ, ਉਹ ਕਹਿੰਦੇ ਕਿ ਅਸੀਂ ਜਿਹੜਾ ਜੀ ਇਹ ਹੁਣ 2020 ਦਾ ਜਿਹੜਾ ਜੀ ਉਹ ਕਰਾਂਗੇ ਕਰਤਾਰਪੁਰ ਜਾ ਕੇ, ਨਨਕਾਣਾ ਸਾਹਿਬ ਨਹੀਂ, ਕਿਉਂਕਿ ਕਰਤਾਰਪੁਰ ਲਾਂਘਾ ਬਣ ਜੂਗਾ ਤੇ ਉੱਥੇ ਲੋਕ ਵੱਧ ਆਉਣਗੇ। ਇਹ ਵੀ ਬਿਆਨ ਜਿਹੜਾ ਜੀ ਇੱਕ ਸ਼ਰਾਰਤਪੂਰਨ ਹੈ
ਇੱਕ ਉਹ ਚੀਜ਼ ਜਿਹੜੀ ਕਿ 70-71 ਸਾਲ ਜਿਹੜੇ ਜੀ ਉਹ ਲੋਕਾਂ ਨੂੰ ਲੱਗ ਗਏ ਇਸ ਪਾਸੇ ਵੱਲ ਇਹ ਚੰਗੀ ਖਬਰ ਸੁਣਨ ਦੇ ਵਾਸਤੇ। ਤੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ, ਚਾਹੇ ਉਹ ਗੋਪਾਲ ਸਿੰਘ ਚਾਵਲਾ ਹੈ, ਚਾਹੇ ਉਹ 2020 ਵਾਲੀਆਂ ਨੇ ਜੀ, ਉਹ ਬਿਨਾਂ ਕਿਸੇ ਸ਼ੱਕ ਦੇ ਕਿਤੇ ਨਾ ਕਿਤੇ ਇਸ ਮਾਮਲੇ ਦੇ ਉੱਤੇ ਕੋਈ ਚੰਗਾ ਰੋਲ ਤਾਂ ਜਿਹੜਾ ਜੀ ਉਹ ਨਹੀਂ ਨਿਭਾਉਣਗੀਆਂ। ਇਹਦਾ ਜਿਹੜਾ ਜੀ ਨੈਗੇਟਿਵ ਪੱਖ ਜਿਹੜਾ ਕਿ ਕੁਝ ਧਿਰਾਂ ਚਾਹੁੰਦੀਆਂ ਨੇ ਕਿ ਉਹੀ ਉਭਾਰਿਆ ਜਾਵੇ, ਉਹਨਾਂ ਨੂੰ ਇਹ ਨੈਗੇਟਿਵ ਪੱਖ ਉਭਾਰਨ ਦਾ ਮੌਕਾ ਮਿਲੂਗਾ। ਇੰਨੇ ਜ਼ਿੰਮੇਵਾਰ ਬੰਦੇ ਹੋ ਕੇ ਐਵੇਂ ਲਾਲਾ ਕਰਨ ਲੱਗ ਪੈਂਦੇ ਆ, ਪਰ ਇਹਨਾਂ ਨੂੰ ਦੇਖਣਾ ਤਾਂ ਜ਼ਰੂਰ ਚਾਹੀਦਾ ਨਾ ਸਾਰਾ ਕੁਛ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਬੇਅਦਬੀ ਕਾਂਡ ਆ ਉਸ ਦੇ ਵਿੱਚ ਜਿਹੜੀ ਸਿੱਟ ਹੈਗੀ ਆ ਉਸ ਦੇ ਸਾਹਮਣੇ ਹਰਬੰਸ ਜਲਾਲ ਤੇ ਜਸਕਰਨ ਪਹੁੰਚੇ। ਐਕਚੁਅਲੀ ਇਹਦੇ ਪਹਿਲਾਂ ਤਾਂ ਜਿਹੜੀ ਇਹਦੀ ਹੋਈ ਗਗਨਦੀਪ ਬਰਾੜ ਜਿਹੜਾ ਕਿ ਸਕੱਤਰ ਸੀਗਾ ਜੀ, ਪ੍ਰਮੁੱਖ ਸਕੱਤਰ ਸੀਗਾ ਪਿਛਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਮੇਂ, ਜਦੋਂ ਉਹ ਜਿਹੜਾ ਜੀ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ ਸੀਗਾ ਤਾਂ ਉਦੋਂ ਉਹਨੇ ਇਹ ਗੱਲ ਆਖੀ ਸੀਗੀ ਕਿ ਉਹਨੂੰ ਨਹੀਂ ਪਤਾ ਕਿ ਕਿਹਦਾ ਉਸ ਦਿਨ ਰਾਤ ਫੋਨ ਆਇਆ ਸੀ, ਕਿਹਦੇ ਨਾਲ ਗੱਲ ਹੋਈ, ਕੀ ਗੱਲ ਹੋਈ, ਕਿੰਨੀ ਗੱਲ ਹੋਈ। ਪਰ ਜਦੋਂ ਜਿਹੜਾ ਸੀਗਾ ਜੀ ਫੋਨ ਕਾਲ ਦਾ ਰਿਕਾਰਡ ਨਾਲ ਲੱਗ ਗਿਆ ਤੇ ਉਹਦੀ ਬਾਰ-ਬਾਰ ਗੱਲ ਹੋਈ, ਮਨਤਾਰ ਸਿੰਘ ਬਰਾੜ ਦੇ ਨਾਲ ਹੋਈ ਔਰ ਉਹਨੇ ਹੀ ਮੁੱਖ ਮੰਤਰੀ ਦੇ ਨਾਲ ਗੱਲਬਾਤ ਜਿਹੜੀ ਸੀ ਉਹ ਕਰਾਈ। ਹੁਣ ਉਹਦੀ ਜਿਹੜੀ ਗਵਾਹੀ ਹੈ ਜੀ SIT ਦੇ ਮੂਹਰੇ ਹੋਈ, ਉੱਥੇ ਉਹ ਕਿੰਨੀਆਂ ਗੱਲਾਂ ਜਿਹੜੀਆਂ ਮੰਨਿਆ, ਕਿੰਨੀ ਵਾਰੀ ਜਿਹੜਾ ਦੀ ਫੋਨ ਕਾਲ ਉਹਦਾ ਹੋਇਆ, ਇਹ ਤਾਂ ਜਿਹੜਾ ਦੀ ਉਹ ਨਹੀਂ ਪਤਾ, ਨਾ SIT ਨੇ ਦੱਸਿਆ। ਪਰ ਦੋ ਹੋਰ ਅਹਿਮ ਗਵਾਹ ਇਸ ਮਾਮਲੇ ਦੇ ਵਿੱਚ ਹਰਬੰਸ ਜਲਾਲ ਸਾਬਕਾ ਵਿਧਾਇਕ ਨੇ ਜਿਹੜੇ, ਔਰ ਇੱਕ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਹਦੇ ਤੋਂ ਵੀ ਪੁੱਛਗਿੱਛ ਦੋਨਾਂ ਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਦੋਨਾਂ ਵਿਅਕਤੀਆਂ ਦੇ ਬਿਆਨ ਜਿਹੜੇ ਉਹ ਦਰਜ ਕੀਤੇ ਗਏ, ਜਿਹੜੇ ਕਿ ਕੋਟਕਪੂਰਾ ਗੋਲੀਕਾਂਡ ਦੇ ਸ਼ਿਕਾਇਤ ਕਰਨ ਵਾਲੇ ਅਜੀਤ ਸਿੰਘ ਨੂੰ ਨਾਲ ਜਿਹੜਾ ਜੀ ਉਹ ਲੈ ਕੇ ਆਏ ਸੀਗੇ। SIT ਦੇ ਜਿਹੜੇ ਇੰਸਪੈਕਟਰ ਜਨਰਲ ਨੇ ਜੀ, IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਨਿਗਰਾਨੀ ਦੇ ਹੇਠ ਫਰੀਦਕੋਟ ਦੇ ਵਿੱਚ ਜਿਹੜਾ ਕੈਂਪ ਆਫਿਸ ਬਣਾਇਆ ਹੋਇਆ SIT ਨੇ, ਉੱਥੇ ਇਹ ਜਾਂਚ ਜਿਹੜੀ ਹੈ ਜੀ ਉਹ ਹੋਈ ਹੈ। SIT ਨੇ ਕੋਟਕਪੂਰਾ ਗੋਲੀਕਾਂਡ ਦੇ ਨਾਲ ਸੰਬੰਧਿਤ ਮਾਮਲੇ ਦੇ ਉੱਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪੀਟਲ ਸਣੇ ਵੱਖੋ ਵੱਖਰੇ ਹਸਪਤਾਲਾਂ ਦੇ ਮੈਡੀਕਲ ਰਿਕਾਰਡ ਜਿਹੜੇ ਆ ਜੀ ਉਹ ਇਕੱਠੇ ਕੀਤੇ ਆ। ਬਠਿੰਡਾ ਜ਼ਿਲ੍ਹੇ ਦੇ ਫੂਲ ਹਲਕੇ ਤੋਂ ਸਾਬਕਾ ਵਿਧਾਇਕ ਹਰਬੰਸ ਜਲਾਲ ਦੂਜੀ ਵਾਰੀ ਜਿਹੜੀ SIT ਦੇ ਸਾਹਮਣੇ ਪੇਸ਼ ਹੋਏ ਔਰ ਉਹਨਾਂ ਨੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵੀ ਆਪਣਾ ਬਿਆਨ ਜਿਹੜਾ ਟੀਮ ਦੇ ਕੋਲੇ ਦਰਜ ਕਰਾਇਆ ਸੀਗਾ। ਹਰਬੰਸ ਜਲਾਲ ਨੇ ਇਹ ਗੱਲ ਕਹੀ ਜੀ ਕਿ ਉਹ ਆਪਣੇ ਪਹਿਲੇ ਬਿਆਨ ਨੂੰ ਥੋੜਾ ਜ਼ਿਆਦਾ ਹੋਰ ਸਪਸ਼ਟ ਕਰਨ ਦੇ ਵਾਸਤੇ ਆਏ ਆ, ਔਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਾਰੇ ਅਕਾਲੀ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਸ਼ਾਮਲ ਨਹੀਂ, ਸਗੋਂ ਇਸ ਮਾਮਲੇ ਦੀ ਸਾਜ਼ਿਸ਼ ਦੇ ਨਾਲ ਡੇਰਾ ਸੱਚਾ ਸੌਦਾ ਦੇ ਮੁਖੀ ਤੇ ਬਠਿੰਡੇ ਦਾ ਇੱਕ ਸੀਨੀਅਰ ਅਕਾਲੀ ਆਗੂ ਜੁੜਿਆ ਰਿਹਾ। ਜਲਾਲ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਉਸ ਬਿਆਨ ਦੇ ਉੱਤੇ ਅਜੇ ਵੀ ਡਟਿਆ ਕਿ ਡੇਰਾ ਸਿਰਸਾ ਮੁਖੀ ਦੀ ਫਿਲਮ ਰਿਲੀਜ਼ ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਫਿਲਮ ਅਦਾਕਾਰ ਅਕਸ਼ੇ ਕੁਮਾਰ ਦੇ ਵਿਚਾਲੇ ਸਮਝੌਤਾ ਹੋਇਆ। ਹਾਲਾਂਕਿ ਇਹ ਦੋਵੇਂ ਸੁਖਬੀਰ ਬਾਦਲ ਤੇ ਅਕਸ਼ੇ ਕੁਮਾਰ ਇਸ ਨੂੰ ਮੁੱਢੋਂ ਸੁੱਢੋਂ ਰੱਦ ਜਿਹੜਾ ਜੀ ਉਹ ਕਰ ਚੁੱਕੇ ਆ। ਉਧਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜਿਹੜਾ ਜੀ SIT ਦੇ ਮੂਹਰੇ ਪੇਸ਼ ਹੋਣ ਤੋਂ ਬਾਅਦ ਜਿਹੜਾ ਜੀ ਇਹ ਗੱਲ ਕਹੀ ਕਿ ਬਾਈਬਲ ਕਲਾ ਤੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਬਾਰੇ ਉਹ ਪਹਿਲਾਂ ਵੀ ਦੱਸ ਚੁੱਕੇ ਆ ਔਰ ਅਸੀਂ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਮੌਜੂਦ ਡੇਰਾ ਸ਼ਰਧਾਲੂਆਂ ਦੇ ਬਾਰੇ ਵੀ ਜਿਹੜਾ ਜੀ ਉਹ SIT ਨੂੰ ਦੱਸਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪੁਸ਼ਟੀ ਕੀਤੀ ਹੈ ਜੀ ਕਿ ਜਲਾਲ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੋਵਾਂ ਦੇ ਬਿਆਨ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਜਲਾਲ ਨੇ ਉਹਨਾਂ ਨੂੰ ਸੱਦਿਆ ਨਹੀਂ ਸੀ ਗਿਆ, ਬਲਕਿ ਉਹ ਖੁਦ ਆਏ ਸਨ ਕਿ ਜਿਹੜਾ ਪਹਿਲਾ ਬਿਆਨ ਸੀਗਾ ਉਹਦੇ ਵਿੱਚ ਉਹ ਕੁਝ ਹੋਰ ਡਿਟੇਲ ਦੇਣੀ ਚਾਹੁੰਦੇ ਆ। ਬਿਲਕੁਲ ਜੀ, ਉਹ ਜਿਹੜੀ ਮੂਵੀ ਦੀ ਐਡਵਰਟਾਈਜ਼ ਆ ਉਹ ਤਾਂ ਬਾਹਰ ਕਈ ਸਟੇਸ਼ਨਾਂ ਰੇਡੀਓ 'ਤੇ ਵੀ ਚੱਲੀ ਸੀਗੀ, ਉਹ ਇਹਨਾਂ ਨੂੰ ਹੀ ਸਪੋਰਟ ਕਰਦੇ ਸੀਗੇ। ਅਤੇ ਅੱਗੇ ਗੱਲ ਕਰਦੇ ਆ ਦਸੰਬਰ ਦੇ ਆਖਰੀ ਹਫ਼ਤੇ ਹੋ ਸਕਦਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਕਾਫੀ ਲਮਕਾਈਆਂ ਜਾ ਰਹੀਆਂ। ਕਿਹਾ ਜਾ ਰਿਹਾ ਜੀ ਕਿ ਪੰਚਾਇਤ ਚੋਣਾਂ ਨੂੰ ਲੈ ਕੇ ਕਾਂਗਰਸ ਸਰਕਾਰ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ। ਅਸਲ 'ਚ 31 ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾਉਣਾ ਇਹਦੇ ਲਈ ਵੀ ਜ਼ਰੂਰੀ ਆ, ਕਿਉਂਕਿ ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ 1 ਜਨਵਰੀ ਤੋਂ ਬਾਅਦ ਨਵੀਆਂ ਵੋਟਰ ਸੂਚੀਆਂ ਤਿਆਰ ਕਰਨੀਆਂ ਪੈਣਗੀਆਂ ਔਰ ਇਸ ਤਰ੍ਹਾਂ ਕਰਨ ਦੇ ਵਾਸਤੇ ਨਵੀਂ ਵਾਰਡ ਬੰਦੀ ਵੀ ਕਰਨੀ ਪਊਗੀ, ਜਿਹੜਾ ਕਿ ਬਹੁਤ ਵੱਡਾ ਕੰਮ ਹੈ। ਹੁਣ ਇਹ ਸਹਿਮਤੀ ਬਣ ਰਹੀ ਹੈ ਕਿ ਚੋਣਾਂ ਦਸੰਬਰ ਮਹੀਨਾ ਖਤਮ ਹੋਣ ਤੋਂ ਪਹਿਲਾਂ ਜਿਹੜੀਆਂ ਜੀ ਉਹ ਕਰਵਾ ਲਈਆਂ ਜਾਣ। ਪੰਜਾਬ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਪੰਚਾਇਤੀ ਚੋਣਾਂ 29 ਦਸੰਬਰ ਨੂੰ ਕਰਵਾਈਆਂ ਜਾ ਸਕਦੀਆਂ ਨੇ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਸੰਬੰਧੀ ਪੰਜਾਬ ਸੂਬਾਈ ਚੋਣ ਕਮਿਸ਼ਨ ਨੂੰ ਲਿਖ ਕੇ ਦੱਸਤਾ ਹੈ। ਹਾਲਾਂਕਿ ਇਹਦੀ ਪੁਸ਼ਟੀ ਤਾਂ ਨਹੀਂ ਜਿਹੜੀ ਜੀ ਹੋ ਸਕੀ, ਪਰ ਇਹ ਕਿਹਾ ਜਾ ਰਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਦਸੰਬਰ ਮਹੀਨੇ 'ਚ ਚੋਣਾਂ ਹੋ ਜਾਣ। ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਹੀ ਜਿਹੜਾ ਜੀ ਉਹ ਕਰੂਗਾ।
ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਵਿੱਚ ਉਤਰਨ ਤੋਂ ਪਹਿਲਾਂ ਸਰਕਾਰ 5 ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਤਿਆਰੀ ਕਰ ਲਈ ਹੈ ਔਰ ਕਰਜ਼ ਰਾਹਤ ਦਾ ਤੀਜਾ ਪੜਾਅ 5 ਦਸੰਬਰ ਨੂੰ ਅਬੋਹਰ ਤੋਂ ਸ਼ੁਰੂ ਹੋਊਗਾ ਔਰ ਇਹ ਫੈਸਲਾ ਐਗਰੀਕਲਚਰ ਕਾਰਪੋਰੇਸ਼ਨ ਤੇ ਫਾਈਨੈਂਸ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਬੈਠਕ ਦੇ ਵਿੱਚ ਜਿਹੜਾ ਜੀ ਉਹ ਕੀਤਾ ਗਿਆ ਔਰ ਅਬੋਹਰ ਦੇ ਵਿੱਚ 86,000 ਲੋਕਾਂ ਦੇ ਖਾਤਿਆਂ ਦੇ ਵਿੱਚ ਕਰਜ਼ ਰਾਹਤ ਦੀ ਰਾਸ਼ੀ ਜਿਹੜੀ ਹੈ ਜੀ ਉਹ ਜਮ੍ਹਾਂ ਕਰਵਾਉਣ ਦੀ ਯੋਜਨਾ ਹੈ। ਹਾਲਾਂਕਿ ਟੀਚਾ 1 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਕਰਜ਼ੇ ਦੀ ਜਿਹੜੀ ਹੈ ਜੀ ਉਹ ਰਾਹਤ ਮੁਹੱਈਆ ਕਰਵਾਉਣਾ ਹੈ। ਕਰਜ਼ ਮਾਫੀ ਲਈ ਬੈਂਕਾਂ ਨੇ ਕਿਸਾਨਾਂ ਦੀਆਂ ਸੂਚੀਆਂ ਜਿਹੜੀਆਂ ਜੀ ਉਹ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਜੀ ਔਰ ਇਹ ਤੋਂ ਪਹਿਲਾਂ ਜਿਹੜੀ ਸਰਕਾਰ ਹੈ ਜੀ ਉਹ ਕੋਆਪਰੇਟਿਵ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਸਰਹੱਦੀ ਕਿਸਾਨ ਜਿਨ੍ਹਾਂ ਨੂੰ 2 ਲੱਖ ਤੱਕ ਦੀ ਰਾਹਤ ਦਿੱਤੀ ਗਈ ਸੀ ਔਰ ਇਸ ਤਰ੍ਹਾਂ ਕਿਸਾਨਾਂ ਦੀ ਗਿਣਤੀ ਜਿਹੜੀ ਜੀ ਉਹ 3,24,000 ਹੈ, ਜਿਹਦੇ ਵਿੱਚ 17,000 ਕਿਸਾਨ ਉਹ ਵੀ ਸ਼ਾਮਲ ਹੈ ਜਿਨ੍ਹਾਂ ਦੇ ਨਾਂ ਪਟਵਾਰੀਆਂ ਨੇ ਆਪਣੀ ਸੂਚੀਆਂ ਤੋਂ ਹਟਾ ਦਿੱਤੇ ਸੀਗੇ। ਇੰਤਜ਼ਾਰ ਜਿਹੜਾ ਜੀ ਉਹ ਰਹੂਗਾ ਜਿਹੜਾ ਪੰਜਾਬ ਦਾ ਸੂਬਾਈ ਚੋਣ ਕਮਿਸ਼ਨ ਹੈ ਉਹਦਾ ਕਿ ਉਹ ਇਹਨਾਂ ਚੋਣਾਂ ਦੀ ਡੇਟ ਕਦੋਂ ਅਨਾਉਂਸ ਕਰਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।